ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਇੱਕ ਪਾਸੇ ਕਸ਼ਮੀਰ ਵਾਦੀ ਵਿੱਚ ਡਬਲ ਲਾਕਡਾਊਨ ਜਾਰੀ ਹੈ, ਪਰ ਦੂਸਰੇ ਪਾਸੇ ਕਸ਼ਮੀਰ ਸਰਕਾਰ ਨੇ ਹਿੰਦੂ ਯਾਤਰੂਆਂ ਨੂੰ ਅਮਰਨਾਥ ਗੁਫਾ ਦੀ ਯਾਤਰਾ ਕਰਨ ਦੀ ਆਗਿਆ ਦੇ ਦਿੱਤੀ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਵਾਲੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਕਸ਼ਮੀਰ ਵਾਦੀ ਚ ਸਾਰੀ ਜੰਮੂ ਕਸ਼ਮੀਰ ਚ ਹੀ ਉਹਨਾਂ ਨੇ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕੀਤੀ, 370 ਖਤਮ ਕੀਤਾ ਜੀ। ਸਟੇਟ ਦਾ ਰੁਤਬਾ ਖਤਮ ਕਰਕੇ ਜੰਮੂ ਕਸ਼ਮੀਰ ਇੱਕ ਯੂਨੀਅਨ ਟੈਰੀਟਰੀ, ਲਦਾਖ ਇੱਕ ਅਲੱਗ ਯੂਨੀਅਨ ਟੈਰੀਟਰੀ। ਲਦਾਖ ਚ ਫਿਰ ਜਿਹੜਾ ਇਹਨਾਂ ਨੇ ਪੰਗਾ ਲਿਆ, ਪਹਿਲਾਂ ਨਕਸ਼ਾ ਜਾਰੀ ਕੀਤਾ, ਚੀਨ ਦਾ ਅਕਸਾਈ ਚਿੰਨ੍ਹ ਵੀ ਆਪਣਾ ਦਿਖਾਇਆ। ਉਸ ਬੀਜ ਦਾ ਫਲ ਤਾਂ ਇਹ ਖਾ ਰਹੇ ਨੇ ਬਹੁਤ ਚੰਗੀ ਤਰ੍ਹਾਂ। ਔਰ ਇਹ ਵੀ ਇਸ ਗੱਲ ਦੀਆਂ ਵੀ ਸੰਭਾਵਨਾਵਾਂ ਉਹਨਾਂ ਦੇ ਆਪਣੇ ਐਕਸਪਰਟਸ ਵੱਲੋਂ ਦੱਸੀਆਂ ਜਾ ਰਹੀਆਂ ਕਿ ਚੀਨ ਆਕੂਪਾਈਡ ਕਸ਼ਮੀਰ ਦੇ ਵਿੱਚ ਵੀ ਜਿਹੜਾ ਹੈ ਡਾਇਰੈਕਟ ਆਪਣਾ ਕੋਈ ਕਾਰਵਾਈ ਕਰ ਸਕਦਾ ਹੈ, ਕਿਉਂਕਿ ਜੋ ਹਾਲਾਤ ਇਸ ਵੇਲੇ ਨੇ। ਰਾਜਨਾਥ ਸਿੰਘ ਵੀ 2 ਦਿਨਾਂ ਯਾਤਰਾ ਦੇ ਉੱਤੇ ਲਦਾਖ ਗਿਆ ਹੋਇਆ। ਹੁਣ ਮੋਦੀ ਦੇ ਮੂੰਹੋਂ ਤਾਂ ਚੀਨ ਹੀ ਨਹੀਂ ਨਿਕਲਿਆ 5 ਵਾਰੀ ਉਹਦੇ ਐਡਰੈਸ। ਅੱਜ ਉਹਨੇ UN ਦੇ ਜਿਹੜੀ ਹੈ ਇੱਕ ਵਰਚੁਅਲ ਕਾਨਫਰੰਸ ਉਹਨਾਂ ਦੀ ਸੋਸ਼ਲ ਐਂਡ ਕਲਚਰਲ ਜਿਹੜੀ ਕਮੇਟੀ ਨੂੰ ਐਡਰੈਸ ਕੀਤਾ, ਔਰ ਉਹਦੇ 'ਚ UN ਰਿਫਾਰਮ ਦੀ ਗੱਲ ਕਰ ਰਿਹਾ ਹੈ ਔਰ ਕਹਿ ਰਿਹਾ ਦੁਨੀਆ ਦੇ 140 ਦੇਸ਼ਾਂ ਨੂੰ ਅਸੀਂ ਇੰਡੀਆ ਨੇ ਇਸ COVID-19 ਦੇ ਵਿੱਚ ਅਸੀਂ ਦਵਾਈਆਂ ਦਿੱਤੀਆਂ। ਔਰ ਨਾਲ ਦੀ ਨਾਲ ਕਹਿ ਰਿਹਾ ਕਿ ਵੀ ਅਸੀਂ ਜਿਹੜਾ COVID-19 ਦੇ ਖਿਲਾਫ ਲੜਾਈ ਹੈ ਸਾਡੀ, ਇਹ ਜਨ ਅੰਦੋਲਨ ਅਸੀਂ ਬਣਾ ਦਿੱਤਾ, ਇਹਨੂੰ ਲੋਕਾਂ ਦਾ ਅੰਦੋਲਨ ਬਣਾ। ਮਰ ਰਹੇ ਨੇ ਲੋਕ ਹਸਪਤਾਲਾਂ 'ਚ, ਬਾਹਰ ਡੈਡ ਬੋਡੀਜ਼ ਪਈਆਂ, ਕੁੱਤੇ ਖਾ ਰਹੇ ਨੇ, ਡਾਕਟਰ ਦੌੜੇ ਹੋਏ ਨੇ, ਡਾਕਟਰ ਠੇਲਿਆਂ ਦੇ ਉੱਤੇ ਜਾ ਰਹੇ ਨੇ, 4 ਚਫੇਰੇ ਉੱਤੋਂ ਮੀਂਹ ਪੈ ਗਏ ਨੇ, ਮੁਸ਼ਕ ਮਾਰ ਰਹੇ ਨੇ, ਕਈ ਡਾਕਟਰ ਰਿਜ਼ਾਈਨ ਕਰਕੇ ਚਲੇ ਗਏ, ਕੋਈ 3-3 ਮਹੀਨੇ ਤੋਂ ਤਨਖਾਹਾਂ। ਇਹ ਜਨ ਅੰਦੋਲਨ ਬਣਾ ਰਿਹਾ ਉਹਨੇ ਉਹ ਪੂਰਾ ਜਿਹੜਾ ਆਪਣਾ। ਔਰ ਹੁਣ ਜਿਹੜਾ ਇਹਨੇ ਆਊਟਸੋਰਸ ਕਰਤਾ ਜ਼ਹਿਰ ਉਗਲਣ ਦਾ ਜਿਹੜਾ ਪਾਰਟ ਹੈ ਉਹ ਰਾਜਨਾਥ ਸਿੰਘ। ਔਰ 2 ਰੋਜ਼ਾ ਦੌਰੇ ਤੇ ਉੱਥੇ ਜਾ ਕੇ ਉਹ ਕਹਿੰਦਾ ਕਿ ਜੀ ਅਸੀਂ 1-1 ਇੰਚ ਵਾਪਸ ਲਵਾਂਗੇ, ਜੇ ਜਿਹੜਾ ਅਸੀਂ ਉਹਦੀ ਸੋਵਰਨਟੀ ਦੀ ਰੱਖਿਆ ਕਰਾਂਗੇ ਔਰ ਫਲਾਣਾ ਤੇ ਟਿਮਕਾ। ਨਾਲ ਦੀ ਨਾਲ ਪਾਕਿਸਤਾਨ ਨੂੰ ਧਮਕਾ ਰਿਹਾ ਕਿ ਜੀ ਅਸੀਂ LOC ਦੇ ਉੱਤੇ ਵੀ ਕੋਈ ਵੀ ਹੋਇਆ ਅਸੀਂ ਉਹਨਾਂ ਨੂੰ ਸਬਕ ਸਿਖਾ ਦੇਵਾਂਗੇ। ਸੋ ਜ਼ਾਹਰ ਹੈ ਕਿ ਵੀ ਹੁਣ ਉਹ ਜਿਵੇਂ ਤੁਸੀਂ ਨਿੰਬੂ ਜਦੋਂ ਨਿਚੋੜ ਲੈਂਦੇ ਹੋ ਤੇ ਜੇ ਉਹਦੇ ਦੋਨੋਂ ਹੀ ਜਿਹੜੇ ਨਿਚੋੜੇ ਅੱਧ ਚੋਂ ਕੱਢ ਕੇ ਹੁੰਦੇ ਨੇ ਉਹਨਾਂ ਨੂੰ ਕਰੋ, ਉੱਤੋਂ ਤਾਂ ਨਿੰਬੂ ਹੀ ਨਜ਼ਰ ਆਉਂਦਾ ਨਾ, ਵਿੱਚ ਤਾਂ ਕੁਝ ਨਹੀਂ ਹੁੰਦਾ। ਔਰ ਉੱਥੇ ਜਾ ਕੇ ਜਦੋਂ ਇਹ ਡਰਾਮਾ ਕਰ ਰਿਹਾ ਹੈ, ਸਿੱਖ ਫੌਜੀਆਂ ਦੇ ਮੂੰਹ 'ਚ ਵੀ ਕੋਈ ਮਿਠਾਈ ਪਾ ਰਿਹਾ, ਲਦਾਖ 'ਚ ਗਿਆ ਹੋਇਆ, ਇੱਕ ਵੱਡੀ ਸਾਰੀ ਤੋਪ ਹੈ ਉਹਦੇ ਨੇੜੇ ਖਲੋਤਾ ਹੈ, ਤੇ ਕਿਸੇ ਨੇ ਪੁੱਛਿਆ ਕਿ ਵੀ ਉਹ ਕਿੱਥੇ ਗਏ? ਨਿੰਬੂ ਤੇ ਹਰੀਆਂ ਮਿਰਚਾਂ ਤੇ ਗੰਢਾ ਵੀ ਜਿਹੜਾ ਰਫੇਲ ਲੈਣ ਗਿਆ ਸੀ ਤੂੰ ਫਰਾਂਸ 'ਚ, ਵੀ ਇੱਥੇ ਹੁਣ ਜਿੱਥੇ ਲੋਕ ਮਰ ਰਹੇ ਇੱਥੇ ਵੀ ਕੋਈ ਜਾਦੂ ਟੂਣਾ ਕਰਨਾ ਸੀ ਕੋਈ ਜਿਹੜਾ ਲੈ ਕੇ ਆਇਆ। ਸੋ ਇਹ ਇਹਨਾਂ ਦੀ ਡਰਾਮੇਬਾਜ਼ੀ ਚੱਲ ਰਹੀ ਹੈ। ਪਰ ਕੁੱਲ ਮਿਲਾ ਕੇ ਜਿਹੜੀ ਇਹਨਾਂ ਦੀ ਜੰਮੂ ਕਸ਼ਮੀਰ ਦੇ ਲੋਕਾਂ ਦੇ ਲਈ ਜਿਹੜੀ ਜ਼ੁਲਮ ਦੀ ਲਾਈਨ ਮੁਸਲਮਾਨਾਂ ਦੇ ਲਈ, ਉੱਥੇ ਬਿਲਕੁਲ ਇਹਨਾਂ ਨੇ ਲਾਈਨ ਡਰਾ ਕਰ ਦਿੱਤੀਆਂ ਨੇ। ਔਰ ਜਿੱਥੇ ਈਵਨ ਕਸ਼ਮੀਰੀ ਸੁਸਾਇਟੀ 'ਚ ਇੱਕ ਹਾਰਮਨੀ ਰਹੀ ਹੈ, ਕਸ਼ਮੀਰੀ ਪੰਡਤਾਂ ਵਾਲਾ ਇਸ਼ੂ ਵੀ ਇਹਨਾਂ ਨੇ ਖੁਦ ਹੀ ਖੜਾ ਕੀਤਾ ਜਗਮੋਹਨ, ਜਦੋਂ ਉਹਨਾਂ ਦੀ ਮਾਈਗ੍ਰੇਸ਼ਨ ਵੀ ਖੁਦ ਹੀ ਕਰਵਾਈ। ਪਰ ਹੁਣ ਇਹ ਕਿਵੇਂ ਉਹਨਾਂ ਦੀ ਡੈਮੋਗ੍ਰਾਫੀ ਬਦਲ ਰਹੇ ਨੇ, ਆਬਾਦੀ ਦਾ ਤਵਾਜ਼ਨ ਬਦਲ ਰਹੇ ਨੇ। ਅਮਰਨਾਥ ਯਾਤਰਾ ਦੀ ਪਰਮਿਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੀ ਖਬਰ ਮੇਰੀ ਹੁਣੇ ਹੀ ਨਜ਼ਰਾਂ 'ਚੋਂ ਗੁਜ਼ਰੀ, ਨਿਊ ਹਾਊਸਿੰਗ ਪਾਲਿਸੀ ਅਪਰੂਵਡ ਬਾਈ ਐਡਮਿਨਿਸਟ੍ਰੇਸ਼ਨ ਇਨ ਜੰਮੂ ਐਂਡ ਕਸ਼ਮੀਰ, 1 ਲੱਖ ਹਾਊਸਿਸ ਟੂ ਬੀ ਬਿਲਟ ਬਾਈ 2025। 2025 ਤੱਕ, ਹੁਣ ਤੋਂ 5 ਸਾਲ, 2020 ਵੀ ਅੱਧ 'ਚ ਆ ਗਿਆ, 4.5 ਸਾਲ 'ਚ 1 ਲੱਖ ਘਰ ਜਿਹੜੇ ਨੇ ਜੰਮੂ ਕਸ਼ਮੀਰ ਐਡਮਿਨਿਸਟ੍ਰੇਸ਼ਨ ਸੈਂਟਰ, ਕਿਉਂਕਿ ਯੂਨੀਅਨ ਟੈਰੀਟਰੀ, ਉਹ ਬਣਾਏ ਗਏ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਮੀਟਿੰਗ ਹੋਈ ਸਾਡੀ, ਜੰਮੂ ਕਸ਼ਮੀਰ ਐਡਮਿਨਿਸਟ੍ਰੇਟਿਵ ਕਾਉਂਸਲ ਮੈਟ ਇਨ ਸ੍ਰੀਨਗਰ, ਚੇਅਰਮੈਨਸ਼ਿਪ ਲੈਫਟੀਨੈਂਟ ਗਵਰਨਰ GC ਮਰਮੂ। 2 ਚੀਜ਼ਾਂ ਦੇ ਉੱਤੇ ਉਹਨਾਂ ਨੇ ਬਹਿਸ ਜਿਹੜੀ ਹੈ ਡਿਸਕਸ ਕੀਤਾ। ਫਸਟ ਵਾਜ਼ ਨਿਊ ਲਿਕਰ ਪਾਲਿਸੀ ਵਾਜ਼ ਫਰੇਮਡ, ਕਿ ਕਸ਼ਮੀਰੀਆਂ ਨੂੰ ਕਿਵੇਂ ਸ਼ਰਾਬ ਪਿਆ ਕੇ ਪੁੱਠੇ ਕਰਨਾ ਹੈ। ਜਿਵੇਂ ਪੰਜਾਬ ਦੇ ਵਿੱਚ ਡਰੱਗਸ ਲਿਆ ਕੇ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਹੈ। 2 ਹੀ, ਇੱਕ ਲਿਕਰ ਪਾਲਿਸੀ ਕੀ ਹੋਏਗੀ, ਦੂਸਰਾ ਆਲਸੋ ਦਾ ਐਡਮਿਨਿਸਟ੍ਰੇਸ਼ਨ ਹੈਜ਼ ਸੈਂਕਸ਼ਨਡ ਦਾ ਪ੍ਰਪੋਜ਼ਲ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਫਾਰ ਅਡੋਪਸ਼ਨ ਐਂਡ ਨੋਟੀਫਿਕੇਸ਼ਨ ਆਫ ਜੰਮੂ ਐਂਡ ਕਸ਼ਮੀਰ ਹਾਊਸਿੰਗ ਅਫੋਰਡੇਬਲ ਹਾਊਸਿੰਗ ਸਲਮ ਰੀਡਿਵੈਲਪਮੈਂਟ। ਉਹਨਾਂ ਨੇ ਕਿਹਾ ਵੀ ਅਗਲੇ
ਜਿਹੜਾ ਫੈਸਲਾ ਸੀ ਇਹ ਕੀਤਾ ਕਿ ਇਹ ਟਾਰਗੇਟ ਹੈਜ਼ ਬੀਨ ਸੈਟ ਫॉर ਕੰਸਟਰਕਸ਼ਨ ਆਫ 1 ਲੱਖ ਡਵੈਲਿੰਗ ਯੂਨਿਟਸ ਓਵਰ ਦਾ ਨੈਕਸਟ 5 ਇਅਰਸ ਕਿ ਅਗਲੇ 5 ਸਾਲ 'ਚ 1 ਲੱਖ ਯੂਨਿਟਸ ਬਣਾਈਆਂ ਜਾਣਗੀਆਂ। ਜੀ ਔਰ ਇਹ ਕੋਈ ਇਹ ਨਹੀਂ ਹੈ ਵੀ ਉਹਨਾਂ ਦੀ ਗਵਰਨਮੈਂਟ ਬਣਾਏਗੀ। ਤੁਸੀਂ ਉਦੋਂ ਚਲਾਕੀ ਦੇਖਦੇ ਹੋ ਕਿਉਂਕਿ ਇਹਨਾਂ ਨੇ ਸਾਰੇ ਹਿੰਦੂ ਵਪਾਰੀਆਂ ਨੂੰ ਲਿਆ ਕੇ ਉੱਥੇ ਵਸਾਣਾ ਵੀ ਹੈ, ਉਹਨਾਂ ਦਾ ਜਿਹੜਾ ਬਿਜ਼ਨਸ ਹੋਲਡ ਵੀ ਕਰਨਾ ਹੈ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਫॉर ਅਫੋਰਡੇਬਲ ਹਾਊਸਿੰਗ ਐਂਡ ਸਲਮ ਰੀਹੈਬਿਲਿਟੇਸ਼ਨ ਪ੍ਰੋਜੈਕਟ। श्रीनगर च किहड़े स्लम ने, कश्मीर वैली च किहड़े स्लम ने, भावें लोकां दे छोटे घर होणगे लक्कड़ दे बने होणगे ਉਹ ਓਨ ਕਰਦੇ ਨੇ, ਉਹਦੇ 'ਚ ਕੋਈ ਸਲਮ ਨਹੀਂ ਹੈ। ਲੇਕਿਨ ਇਹ ਜਿਹੜਾ 1 ਲੱਖ ਘਰ ਔਰ ਉਹ ਵੀ ਪ੍ਰਾਈਵੇਟ ਸੈਕਟਰ ਰਾਹੀਂ, ਸੋ ਜ਼ਾਹਰ ਹੈ ਕਿ ਉਹ ਡੈਮੋਗ੍ਰਾਫਿਕਸ ਬਦਲਣ ਦੀ ਲਾਈਨ ਹੈ। ਦੂਸਰੇ ਪਾਸੇ ਅਲ ਜਜ਼ੀਰਾ ਦੀ ਅੱਜ ਦੀ ਮੇਜਰ ਖਬਰ ਹੈ, ਇੰਡੀਆ ਟੂ ਅਲਾਓ ਹਿੰਦੂ ਪਿਲਗ੍ਰਿਮਸ ਟੂ ਕਸ਼ਮੀਰ ਡਿਸਪਾਈਟ ਕੋਰੋਨਾ ਵਾਇਰਸ ਰਿਸਕ, ਐਨਾਲਿਸਟ ਸੇ resumption of annual Hindu pilgrimage shows government's double standard as other gatherings prohibited। ਹੁਣ ਉੱਥੇ ਨਾ ਕੋਈ ਜਿਹੜੀ ਜੁਮੇ ਦੀ ਨਮਾਜ਼ ਦੀ ਕੋਈ ਗੈਦਰਿੰਗ ਹੋਣ ਦਿੱਤੀ ਜਾਂਦੀ ਹੈ। ਪਿਛਲੇ ਦਿਨਾਂ 'ਚ ਕਿੰਨੇ ਦਿਨ ਲੰਘੇ, ਈਦ ਲੰਘੀ, ਦੂਸਰਾ ਹੋਇਆ, ਕੋਈ ਕਿਸੇ ਨੂੰ ਹੱਕ ਨਹੀਂ ਹੈ ਕਰਨ ਦਾ। ਪਰ ਉਹ ਜਿਹੜੀ ਗੁਫਾ ਅਮਰਨਾਥ ਦੀ ਜਿੱਥੇ ਬਾਹਰੋਂ ਆਣਾ ਹੈ ਜਿਨ੍ਹਾਂ ਲੋਕਾਂ ਨੇ, ਔਰ ਆਲਰੇਡੀ ਕਸ਼ਮੀਰ ਵਾਦੀ ਦੇ ਵਿੱਚ ਜੇ ਤੁਸੀਂ ਕੋਰੋਨਾ ਦਾ ਹਾਲ ਦੇਖੋ ਤੇ ਉੱਥੇ ਵੀ ਕਸ਼ਮੀਰ 'ਚ ਕਿਉਂਕਿ ਉਹਨਾਂ ਦੇ ਸਟੂਡੈਂਟਸ ਕੁਛ ਈਰਾਨ 'ਚੋਂ ਆਏ, ਕੁਛ ਦੂਸਰੀਆਂ ਥਾਵਾਂ ਤੋਂ, ਔਰ ਉੱਥੇ ਤੇਜ਼ੀ ਨਾਲ ਸ਼ੁਰੂ ਦੇ ਵਿੱਚ ਹੀ ਫੈਲਿਆ ਸੀ। ਉਹਨਾਂ ਨੇ ਇਹ ਕਿਹਾ ਕਿ ਵੀ ਇਸ ਸਾਰੇ ਦੇ ਨਾਲ ਇਹਦੇ ਬਾਵਜੂਦ ਕਿ ਕੋਰੋਨਾ ਦਾ ਅਜੇ ਚੱਲ ਰਿਹਾ, ਕੁਛ ਰੈੱਡ ਜ਼ੋਨ ਏਰੀਆ ਨੇ, ਲੇਕਿਨ ਉਹਨਾਂ ਨੇ ਇਹ ਅਲਾਅ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਇਹਨੂੰ ਯਕੀਨੀ ਬਣਾਵਾਂਗੇ ਕਿ ਉਹਨਾਂ ਨੂੰ ਸੇਫਟੀ ਮਿਲੇ। ਔਰ ਇਸ ਦੇ ਉੱਤੇ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ, ਉਹਨਾਂ ਦੇ ਪੋਲੀਟੀਕਲ, ਸੋਸ਼ਲ, ਐਕੈਡੈਮਿਕ, ਰਿਲੀਜੀਅਸ ਹੈਡਸ ਨੇ ਵੀ ਕਿਹਾ ਕਿ ਇਹ ਬਹੁਤ ਵੱਡਾ ਹੈ। ਉਹਨਾਂ ਨੇ ਕਿਹਾ ਕਿ ਵੀ ਦੇਖੋ ਨਾ ਇਹ ਕੋਈ ਬਾਕੀਆਂ ਦੀ ਮੁਸਲਮਾਨਾਂ ਦੀ ਗੈਦਰਿੰਗ ਹੋਣ ਦਿੰਦੇ ਨੇ। ਫਿਰ ਇਹਨਾਂ ਨੇ ਦੇ ਕ੍ਰੀਏਟ COVID-19 ਅਲਾਰਮਸ ਟੂ ਪੇਵ ਦਾ ਵੇ ਫॉर ਦੋਜ਼ ਕੰਟਰਾਡਿਕਟਰੀ ਐਂਡ ਹਿਪੋਕ੍ਰਿਟੀਕਲ ਡਿਕਟੇਟਸ ਕਿ ਜਦੋਂ ਕੋਈ ਦੂਸਰਾ ਪਰਮਿਸ਼ਨ ਮੰਗਦਾ ਹੈ ਕਹਿੰਦੇ ਨੇ ਜੀ ਨਾ 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 ਇਹ ਡੇਂਜਰਸ ਜ਼ੋਨ ਹੈ ਔਰ ਇਹ ਨਹੀਂ ਹੋ ਸਕਦਾ। ਇਜ਼ ਕੋਰੋਨਾ ਵਾਇਰਸ ਰਿਲੀਜਨ ਸਪੈਸੀਫਿਕ, ਇਹ ਕਿਸੇ ਨੇ ਪੁੱਛਿਆ ਕਿ ਕੋਰੋਨਾ ਵਾਇਰਸ ਸਿਰਫ ਮੁਸਲਮਾਨਾਂ ਨੂੰ ਚੰਬੜਦੀ ਹੈ, ਹਿੰਦੂਆਂ ਨੂੰ ਨਹੀਂ ਹੋ ਸਕਦੀ। ਫਿਰ ਉਹਨਾਂ ਨੇ ਕਿਹਾ ਇਫ ਏ ਪਿਲਗ੍ਰਿਮੇਜ ਆਫ ਵਨ ਰਿਲੀਜੀਅਸ ਗਰੁੱਪ ਇਜ਼ ਓਕੇ ਵਾਈ ਆਰ ਅਦਰ ਗੈਦਰਿੰਗਸ ਪ੍ਰੋਹਿਬਿਟਡ। ਜੇ ਇੱਕ ਗਰੁੱਪ ਨੂੰ ਅਲਾਉਡ ਹੈ ਦੂਸਰੇ ਨੂੰ ਤੁਸੀਂ ਕਿਵੇਂ ਮਨਾ ਕਰ ਸਕਦੇ ਹੋ। ਔਰ ਇਸੇ ਤਰ੍ਹਾਂ ਕਸ਼ਮੀਰ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਮਿਸਟਰ ਸ਼ੇਖ ਆਸ਼ਿਕ ਉਹਨਾਂ ਨੇ ਕਿਹਾ ਕਿ ਦਿਸ ਹੈਜ਼ ਕ੍ਰੀਏਟਿਡ ਏ ਲੋਟ ਆਫ ਕਨਫਿਊਜ਼ਨ, ਪੀਪਲ ਆਰ ਬਿਵਿਲਡਰਡ, ਕਿ ਲੋਕ ਬਿਲਕੁਲ ਦੁਬਿਧਾ ਦੇ ਵਿੱਚ ਨੇ ਕਿ ਵੀ ਉਹਨਾਂ ਕਿਹਾ ਕਿ ਵੀ ਜਿੱਥੇ ਜਿਹੜੇ ਈਵਨ ਰੈੱਡ ਜ਼ੋਨ ਨਹੀਂ ਵੀ ਐਲਾਨੇ ਹੋਏ ਉੱਥੇ ਵੀ ਅਲਾਉ ਨਹੀਂ ਕਰਦੇ ਸਾਨੂੰ ਜਾਣਾ। ਦਾ ਗਵਰਨਮੈਂਟ ਮਸਟ ਕਮ ਕਲੀਅਰ ਔਨ ਥੀਸ ਆਰਡਰਸ। ਆਈ ਵੰਡਰ ਹਾਊ ਦਾ ਗਵਰਨਮੈਂਟ ਐਕਸਪੈਕਟਸ ਟੂਰਿਜ਼ਮ ਟੂ ਵਰਕ। ਐਂਡ ਇੱਕ ਪਾਸੇ ਲਾਕਡਾਊਨ ਹੈ, ਦੂਜੇ ਪਾਸੇ ਅਮਰਨਾਥ ਯਾਤਰਾ ਖੋਲ੍ਹ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਡਬਲ ਸਟੈਂਡਰਡ ਨੇ, ਇੱਕ ਗੱਲ ਦਾ ਧਿਆਨ ਰੱਖੋ, ਇਹ ਟੂਰਿਸਟ ਇਜ਼ ਏ ਟੂਰਿਸਟ, ਬੀ ਇਟ ਲੋਕਲ ਔਰ ਸਮਵਨ ਫਰੋਮ ਆਊਟਸਾਈਡ, ਯੂ ਕਾਂਟ ਹੈਵ ਟੂ ਸੈਟਸ ਆਫ ਸਟੈਂਡਰਡਸ। ਪਰ ਇਹ ਤਾਂ ਉਹਨਾਂ ਨੇ ਇਹਨਾਂ ਦੀ ਸਾਰੀ ਜਿਹੜੀ ਹਕੂਮਤੀ ਪਾਲਿਸੀ ਹੈ ਉਹ ਤਾਂ ਹੈ ਹੀ 2 ਸੈਟਸ ਹੈ। ਬਿਲਕੁਲ ਉਹਨਾਂ ਦਾ ਮੰਨਣਾ ਹੈ ਵੀ ਇੱਕ ਉਹੀ ਵਨ ਰੇਸ, ਵਨ ਨੇਸ਼ਨ, ਵਨ ਲੀਡਰ, ਹਿੰਦੂ ਹਿੰਦੀ ਹਿੰਦੁਸਤਾਨ, ਇੱਕੋ ਹੀ ਸੈਟ ਹੈ, ਇੱਕੋ ਹੀ ਮਜ਼ਹਬ ਹੈ, ਇੱਕੋ ਹੀ ਲੀਡਰ ਹੈ। ਔਰ ਜੈ ਬੋਲੋ ਬੇਈਮਾਨ ਕੀ, ਬੇਈਮਾਨਾਂ ਦਾ ਰਾਜ ਹੈ। ਪਰ ਬੇਈਮਾਨ ਜਿਹੜਾ ਉਹ ਸਭ ਤੋਂ ਉੱਚੀ ਆਵਾਜ਼ ਭਾਰਤ ਮਾਤਾ ਕੀ ਜੈ ਕਹਿੰਦਾ। ਔਰ ਮੈਂ ਜਦੋਂ ਇਹਨਾਂ ਦੀ ਹੁਣ ਭਾਰਤ ਮਾਤਾ ਕੀ ਜੈ ਸੁਣਦਾ ਤੇ ਮੈਨੂੰ ਆਪਣੇ ਬਚਪਨ ਦੀਆਂ ਕੁਝ ਯਾਦਾਂ ਨੇ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਜਿਹੜੇ ਹਿੰਦੂ ਯਾਤਰੀ ਬਹੁਤ ਸਾਰੇ ਵੈਸ਼ਨੋ ਦੇਵੀ ਜਾਂ ਇਧਰ ਚਿੰਤਪੁਰਨੀ ਕਾਂਗੜਾ ਜ਼ਿਲ੍ਹੇ 'ਚ ਹੈ ਔਰ ਜਵਾਲਾਮੁਖੀ ਉਹਨਾਂ ਦੀ ਯਾਤਰਾ ਲਈ ਜਾਂਦੇ ਸੀ। ਇੱਕ ਤਾਂ ਉਹਨਾਂ ਦੀ ਨਿਸ਼ਾਨੀ ਹੁੰਦੀ ਸੀ ਕਿ ਲਾਲ ਰੰਗ ਦੇ ਮੌਲੀ ਦਾ ਜਿਹੜਾ ਉਹ ਧਾਗੇ ਦਾ ਬਣਾਏ ਹੋਏ ਗਲ ਦੇ ਵਿੱਚ ਉਹਨਾਂ ਨੇ ਮਾਲਾ ਜਿਹੀ ਪਾਈ ਹੋਣੀ, ਕਈਆਂ ਦੇ ਗੁੱਟ ਨਾਲ ਬੰਨੀ ਹੋਣੀ। ਔਰ ਇੱਕ ਉਹਨਾਂ ਦੀ ਪਛਾਣ ਸੀ ਕਿ ਜਦੋਂ ਉਹ ਗੁਜ਼ਰਦੇ ਵੀ ਸੀ ਜਾਂ ਜੇ ਸ਼ਾਮ ਦਾ ਵਕਤ ਹੋ ਗਿਆ ਉਹਨਾਂ ਦੇ ਹੱਥ ਸ਼ਰਾਬ ਦੀਆਂ ਬੋਤਲਾਂ ਨੇ ਔਰ ਉਹਦਾ ਜਦੋਂ ਡੱਟ ਖੋਲਦੇ ਸੀ ਜੈ ਮਾਤਾ ਦੀ, ਜੈ ਮਾਤਾ ਦੀ। ਉਹ ਹੁਣ ਕਈ ਚੀਜ਼ਾਂ ਤੁਹਾਨੂੰ ਉਹ ਦੇਖੀਆਂ ਹੁੰਦੀਆਂ ਤੇ ਉਦੋਂ ਇਸ ਗੱਲ ਦੀ ਸਮਝ ਨਹੀਂ ਸੀ। ਤੇ ਮੈਂ ਇੱਕ ਵਾਰ ਆਪਣੇ ਪਿਤਾ ਜੀ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਜਿਹੜਾ ਜਾ ਰਿਹਾ ਸਾਰਾ ਗਰੁੱਪ ਔਰ ਇਹ ਜੈ ਮਾਤਾ ਦੀ ਵੀ ਕਰ ਰਹੇ ਨੇ, ਸ਼ਰਾਬ ਵੀ ਪੀ ਰਹੇ ਨੇ। ਕਹਿੰਦੇ ਨੇ ਬਸ ਇਹਨਾਂ ਨੇ ਤਾਂ ਇੱਕ ਬਹਾਨਾ ਬਣਾ ਹੈ, ਆਪਣੇ ਆਪ ਨੂੰ ਯਾਤਰੂ ਕਹਿੰਦੇ ਨੇ
ਤੇ ਕਿਉਂਕਿ ਅਦਰਵਾਈਜ਼ ਤੁਸੀਂ ਬਾਹਰ ਕਰਕੇ ਪਬਲਿਕ ਥਾਵਾਂ ਤੇ ਨਿਰਧਾਰਤ ਥਾਵਾਂ ਹੁੰਦੀਆਂ ਜਿੱਥੇ ਤੁਸੀਂ ਪੀ ਸਕਦੇ ਹੋ, ਪਬਲਿਕਲੀ ਨਹੀਂ ਹੈ। ਪਰ ਹੁਣ ਕਿਉਂਕਿ ਇਹ ਧਾਰਮਿਕ ਯਾਤਰਾ ਦੇ ਨਾਂ ਥੱਲੇ ਨੇ, ਇਹਨਾਂ ਨੂੰ ਕੌਣ ਅਰੈਸਟ ਕਰੇਗਾ? ਸਾਰੇ ਇਕੱਠੇ ਹੋ ਕੇ ਹੋਣਗੇ ਕਿ ਬਈ ਇਹ ਤਾਂ ਸਾਡੇ ਧਰਮ ਚ, ਸੋ ਇਹਦੇ ਥੱਲੇ ਇਹਨਾਂ ਨੂੰ ਇਹ ਜਿਹੜਾ ਹੈ ਇਹ ਸਾਰਾ ਸ਼ਰਾਬੀਆਂ ਦਾ ਟੋਲਾ ਹੀ ਹੈ ਔਰ ਇਹ ਮਜ਼ਹਬ ਨੂੰ ਵਰਤ ਰਹੇ ਨੇ, ਮਾਤਾ ਦਾ ਨਾਮ ਵਰਤ ਰਹੇ ਨੇ ਔਰ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਧਾਰਮਿਕ ਯਾਤਰੀ ਨੇ। ਸੋ ਇਹ ਉਹਨਾਂ ਜ਼ਮਾਨਿਆਂ ਦੇ 3-4 ਦਹਾਕੇ ਪਹਿਲਾਂ ਦੀ ਗੱਲ ਹੈ। ਹੁਣ ਤਾਂ ਹਕੂਮਤ ਹੀ ਉਹਨਾਂ ਦੀ ਹੈ ਜਿਹੜੀ ਜੈ ਮਾਤਾ ਦੀ ਹੈ ਔਰ ਕਸ਼ਮੀਰ ਚੋਂ ਦੇਖ ਰਹੇ ਨੇ ਕਿ ਅਮਰਨਾਥ ਯਾਤਰਾ ਦੇ ਲਈ ਹਿੰਦੂਆਂ ਨੂੰ ਤੋਰਨਾ ਤੇ ਮੁਸਲਮਾਨਾਂ ਨੂੰ ਸ਼ਰਾਬ ਪਿਆਉਣ ਲਈ ਲਿਕਰ ਪਾਲਿਸੀ ਜਿਹੜੀ ਹੈ ਉਹ ਕਿਵੇਂ ਉਹਦੇ ਚ ਲਿਬਰਟੀ ਦੇਣੀ ਹੈ। ਔਰ ਬਾਕੀ ਸਾਰਾ ਤੁਸੀਂ ਗੁੰਡਿਆਂ ਦਾ ਟੋਲਾ ਹੀ ਦੇਖ ਲਓ ਵੀ ਯੋਗੀ ਆਦਿੱਤਿਆਨਾਥ ਜਿਹੜਾ ਗੁੰਡਾ ਖੁਦ ਕਊ ਵਿਜੀਲੈਂਟੇ ਔਰ ਲਵ ਜਿਹਾਦ ਔਰ ਇਹ ਲਫ਼ਜ਼ ਨਫ਼ਰਤ ਦੇ, ਤੁਸੀਂ ਮੈਂਬਰ ਪਾਰਲੀਮੈਂਟ ਰਿਹਾ ਮੇਰੇ ਖਿਆਲ 3-4 ਟਰਮ ਯੂਪੀ ਦਾ ਚੀਫ ਮਿਨਿਸਟਰ ਬਣਨ ਤੋਂ ਪਹਿਲਾਂ, ਇਹਦੀਆਂ ਸਪੀਚਸ ਨਫ਼ਰਤ ਨਾਲ ਭਰੀਆਂ ਹੋਈਆਂ, ਨਫ਼ਰਤ ਨਾਲ। ਔਰ ਇਹ ਸਾਰੀ ਨਫ਼ਰਤ ਹੀ ਹੈ ਜਿਹਦੇ ਤੇ ਇਹਨਾਂ ਨੇ ਆਪਣਾ ਇਹ ਹਿੰਦੂਤਵਾ ਦਾ ਐਮਪਾਇਰ ਖੜਾ ਕੀਤਾ ਹੈ। ਔਰ ਜਿਹੜਾ ਫਿਰ ਜਿਵੇਂ ਅਸੀਂ ਕਿਹਾ ਕਿ ਵੀ ਜਿਹੜਾ ਟੋਆ ਤੁਸੀਂ ਦੂਸਰੇ ਲਈ ਪੁੱਟਦੇ ਹੋ ਉਹਦੇ 'ਚ ਆਪ ਡਿੱਗਦੇ ਹੋ, ਸੂਨਰ ਔਰ ਲੇਟਰ ਇਹ ਨਿਸ਼ਾਨੀਆਂ ਤਾਂ ਡਿਸਟਰਕਸ਼ਨ ਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਇਸ ਸਾਰੇ ਚੋਂ ਜਿਹੜੀ ਸਫਰਿੰਗ ਹੈ ਜੇ ਕਸ਼ਮੀਰੀ ਲੋਕਾਂ ਦੀ 8 ਮਿਲੀਅਨ 80 ਲੱਖ ਕੋਈ ਛੋਟੀ ਆਬਾਦੀ ਨਹੀਂ ਹੁੰਦੀ, ਕਿਸ ਹਾਲਾਤ 'ਚੋਂ ਲੋਕ ਜੀ ਰਹੇ ਨੇ ਡਬਲ ਲਾਕਡਾਊਨ ਦੇ ਨਾਂ ਥੱਲੇ, ਔਰ ਕਿਵੇਂ ਇਹ ਉਹਨਾਂ ਨੂੰ ਫਰਦਰ ਜਿਹਨੂੰ ਕਹਿੰਦੇ ਨੇ ਕਿ ਰਬਿੰਗ ਸਾਲਟ ਔਨ ਦਾ ਵੂੰਡਸ ਕਿ ਵੀ ਤੁਸੀਂ ਆਪਣੀ ਮਸਜਿਦ 'ਚ ਜਾ ਕੇ ਆਪਣੀ ਜੁਮੇ ਦੀ ਨਮਾਜ਼ ਨਹੀਂ ਅਦਾ, ਜਿਹੜੀ ਜਮਾਤੀ ਨਮਾਜ਼ ਹੁੰਦੀ ਹੈ, ਪਰ ਆ ਦੇਖੋ ਤੁਹਾਡੀਆਂ ਅੱਖਾਂ ਸਾਹਮਣੇ ਆ ਹਜ਼ਾਰਾਂ ਜਿਹੜੇ ਹਿੰਦੂ ਯਾਤਰੀ ਨੇ ਇਹ ਅਮਰਨਾਥ ਗੁਫਾ ਦੇ ਵਿੱਚ ਜਾ ਕੇ ਆਪਣੀ ਪੂਜਾ ਕਰ ਸਕਦੇ ਨੇ। ਸੋ ਇਹ ਸਾਰਾ ਪਾਰਟ ਅਲਟੀਮੇਟਲੀ ਫਿਰ ਤੁਸੀਂ ਫੌਜ ਰੱਖ ਕੇ ਕਿੰਨੀ ਕੁ ਦੇਰ ਦਬਾ ਲਓ। ਹੁਣ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਇਹ ਖਬਰ ਨਹੀਂ ਹੁੰਦੀ ਜੀ ਕਿ ਪੁਲਿਸ ਅੱਜ ਵੀ ਸੀ ਕਿ ਜੀ ਉਹਨਾਂ ਦੇ ਨਾਲ ਕਸ਼ਮੀਰੀ ਜਿਹੜੇ ਟੈਰਰਿਸਟ ਨਾਲ ਹੋਇਆ ਔਰ 3 ਮਾਰੇ ਗਏ, 3 ਫੌਜੀ ਜ਼ਖਮੀ ਨੇ, ਉਹ ਹਸਪਤਾਲ 'ਚ ਨੇ। ਸੋ ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਇਹ ਉਧਰ ਹੀ ਲੋਕਾਂ ਨੂੰ ਵੀ ਧੱਕ ਰਹੇ ਨੇ, ਪਰ ਇਸ ਸਾਰੇ ਚੋਂ ਅਲਟੀਮੇਟਲੀ ਇਹਨਾਂ ਦੀ ਤਬਾਹੀ ਨਿਕਲੇਗੀ। ਇਹ ਐਮਪਾਇਰ ਹਿੰਦੂਤਵਾ ਦਾ ਇਹ ਵੀ ਉਵੇਂ ਹੀ ਟੁਕੜੇ ਟੁਕੜੇ ਹੋਏਗਾ ਜਿਵੇਂ ਸੋਵੀਅਤ ਯੂਨੀਅਨ ਹੋਇਆ, ਜਿਵੇਂ ਯੂਗੋਸਲਾਵੀਆ ਹੋਇਆ। ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ। ਬਿਲਕੁਲ। ਸਾਹਿਬ ਇੱਥੇ ਅਸੀਂ ਲੈਂਦੇ ਹਾਂ ਬ੍ਰੇਕ। ਫਿਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।